अस्सलाम वालेकुम, सत श्री अकाल। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਦੀ ਟੀਮ ਵੱਖ-ਵੱਖ ਥਾਵਾਂ ਤੇ ਜਾ ਕੇ ਪੰਜਾਬ ਦੇ ਇਤਿਹਾਸ ਬਾਰੇ ਔਰ ਪੰਜਾਬ ਦੀਆਂ ਸਾਂਝਾਂ ਨਾਲ ਜੁੜੀਆਂ ਉਹ ਕਹਾਣੀਆਂ ਜੋ ਸਾਡੇ ਤੱਕ ਨਹੀਂ ਪਹੁੰਚ ਸਕੀਆਂ ਆਪਣੀ ਵੀਡੀਓਜ਼ ਰਾਹੀਂ ਇਹ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੀ ਹੈ। ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੈ ਮੰਡੀ ਬਹਾਉਲਦੀਨ ਜੋ ਜੇਹਲਮ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। आओ इन्हां नाल गलबात की सांझ करते हाँ और 47 बारे पुछण की कोशिश करते हैं। अस्सलाम वालेकुम जी। बाबा जी की नाम जे तुहाडा? मोहम्मद सदीक। मुहम्मद सदीक। ते तुहाडे वालिद साहब दा पिता जी दा की नाम जे? अल्लाह दिता। अल्लाह दिता। ते तुहाडी गोद केड़ी जे? दे गोद कोई बाण कहदे है। अच्छा। कोई भट्टी कहदे है। भट्टी। अच्छा। ਤੇ ਹੁਣ ਆਪਣੀ ਉਮਰ ਕਿੰਨੀ ਕੁ ਹੈਗੀ ਜੀ? 110 ਸਾਲ। 110 ਸਾਲ। ਬੱਲੇ ਬਈ ਬੱਲੇ। ਤੇ ਆਪਣਾ ਜਨਮ ਕਿਹੜੀ ਜਗ੍ਹਾ ਦਾ ਵਾ? ਉੱਥੇ ਦਾ ਪਿੰਡ ਦਾ ਊਂਟਸਰ ਦਾ। ਕਿਹੜਾ? ਇਹ ਊਂਟਸਰ ਹੈ ਨਾ। ਊਂਟਸਰ। ਹਾਂ ਠੀਕ ਹੈ। ਜ਼ਿਲ੍ਹਾ? ਸੁਣਨਾ। ਅੱਛਾ। इसमें रहते मुसलमान। अच्छा। ये यो रहे थे हिंदू। अच्छा। गब्बा घड़ी थी खड़ा था। अच्छा। ਇਹਨੂੰ ਸੰਸਬਰਾ ਕਹਿੰਦੇ, ਇਹਨੂੰ ਉਸਰ ਕਹਿੰਦੇ। ਤੇ ਤੁਹਾਡੇ ਪਿੰਡ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਵਾਦਾ ਜੀ, ਕੁਕੇਲ। ਅੱਛਾ। ਦੜੂਆ। ਦੜੂਆ। ਨਸਿੰਬੜੀ ਸਰਦਾਰ ਭਾਈ ਕੋ। ਅੱਛਾ। ਅੱਛਾ ਜੀ। ਇੱਧਰ ਆ ਗਏ ਰਾयपुर, ਛੋਟੀ ਬੜੀ ਰਾयपुर। ਅੱਛਾ। ਅੱਛਾ ਭਗੌੜਾ। ਅੱਛਾ ਜੀ। ਉਹ ਸੋਲੇਗਾ ਜੰਡ ਮਹੱਲੇ। ਅੱਛਾ। ਰਾयपुर। ਅੱਛਾ। ਨਹਿੜੀ। ਬੱਲੇ ਜੀ, ਸਾਰੇ ਯਾਦ ਨੇ ਤੁਹਾਨੂੰ ਇਹ ਤੇ? ਨਹਿੜੀ। ਅੱਛਾ। ਹਾਂਜੀ। ਤੇ ਇਹ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਤਾਂ ਪਟਿਆਲੇ ਦਾ ਸਾਡਾ। ਅੱਛਾ, ਪਟਿਆਲਾ, ਰਿਆਸਤ ਪਟਿਆਲਾ ਸੀ। ਪਟਿਆਲਾ। ਅੱਛਾ। ਪਰ ਸਾਡੇ ਤਾਂ ਅੰਗਰੇਜ਼ੀ ਮੇਲ 1.5 ਮੀਲ ਸੀ ਅੰਗਰੇਜ਼ੀ। ਉਹਦੇ ਵਰਗਾ ਕੰਮ ਕਰੀ ਜਾਂਦੇ, ਕੁਛ ਕਰੀ ਜਾਂਦੇ। ਅੱਛਾ। ਜਿਹੜਾ ਤੁਹਾਡਾ ਪਿੰਡ ਸੀਗਾ ਹਾਂ, ਉਹਦੇ ਵਿੱਚ ਜਿਹੜੇ ਤੁਸੀਂ ਭੱਟੀ ਸੀਗੇ ਜਾਂ ਤੁਹਾਡੀ ਜਿਹੜੀ ਬਰਾਦਰੀ ਸੀ, ਤੁਸੀਂ ਕਿੰਨੇ ਘਰ ਸੀ? ਤੇ ਬਾਕੀ ਸਿੱਖਾਂ ਦੇ, ਹਿੰਦੂਆਂ ਦੇ ਤੇ ਮੁਸਲਮਾਨ ਵੀਰਾਂ ਦੇ ਕਿੰਨੇ? ਸਿੱਖਾਂ ਦਾ 10 ਇੱਕੋ ਘਰ। ਇੱਕੋ ਹੀ ਘਰ ਸੀ। ਕੀ ਨਾਮ ਸੀ ਉਹਨਾਂ ਦਾ? ਹਰਨਾਮ ਸਿੰਘ, ਪ੍ਰੀਤਮ ਸਿੰਘ। ਹਰਨਾਮ ਸਿੰਘ ਤੇ ਪ੍ਰੀਤਮ ਸਿੰਘ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਬਾਕੀ ਹਿੰਦੂਆਂ ਦੇ ਘਰ ਕਿੰਨੇ ਸੀਗੇ? ਹਿੰਦੂਆਂ ਘਰ ਥੇ ਜੀ ਕੋਈ ਰੇਲੇ ਮਿਲੇ ਜੇ ਨਾ 18-20 ਬਣਦੇ। 18-20। ਉਹਨਾਂ 'ਚ ਜਾਣਦੇ ਹੋ ਕਿਸੇ ਨੂੰ? ਜਾਣਾ ਤਾਂ ਥੇ ਜੀ। ਅੱਛਾ। ਇਹਦੇ ਉਹ ਸਿਆਣੇ ਬੰਦੇ ਚੱਲ ਪਏ। ਅੱਛਾ ਅੱਛਾ ਅੱਛਾ। ਬੁੱਧ ਰਾਮ ਨੰਬਰਦਾਰ ਦਾ। बुद्ध राम। हाँ। अच्छा। वो फिर सुना था मैं, ये फौत हो गया, उसका छोर है। अच्छा। छोर का पता कोई नहीं क्या नाम क्या बनाए। अच्छा, वो तो छोड़ का नहीं पता। हाँ, मोटा नाथू बुद्धू टुंड। अच्छा। अच्छा। ते तेरे नाम याद है जी, भूल जा क्या करें। अच्छा अच्छा। ਉੱਥੇ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ? ਜ਼ਾਹਰ ਹੈ ਹਿੰਦੂਆਂ ਦੇ ਵੀ 18 ਘਰ ਸੀ, ਸਿੱਖਾਂ ਦਾ ਵੀ ਇੱਕ ਅੱਧਾ ਘਰ ਸੀ, ਬਾਕੀ ਮੁਸਲਮਾਨਾਂ ਦੇ ਵੀ ਘਰ ਸੀਗੇ। ਜ਼ਾਹਰ ਹੈ ਈਦ ਵੀ ਆਣੀ, ਦੀਵਾਲੀ ਵੀ ਆਣੀ। ਮੈਂ ਕਿਹਾ ਈਦ ਆ ਗਈ ਨਾ, ਤਿਉਹਾਰ ਆ ਗਿਆ, 15 ਦਿਨ ਢੇੜ ਪਿੱਛੇ ਖਤਮ ਹੁੰਦੇ। ਅੱਛਾ। ਸਰਦੀ ਹੋਈ ਉਹ ਸਿੱਖਾਂ ਵਾਲਾ। ਅੱਛਾ। ਤੇ ਅਸੀਂ ਆਖਿਆ ਉਹਦਾ ਕਹਿੰਦਾ ਸਾਡਾ ਪਿਓ ਜਦ ਤੱਕ ਮਿਠਾਈ ਲੱਭ ਜਾਏਗੀ। ਗਏ ਵਾ ਸਾਰੇ ਖੜੇ ਹੋ ਗਏ, ਆਮਦਨੀ ਵਾਂ खड़े हो गए, खुश हो गए। आज होगा कितना आए हैं, कहे जितने तुम्हारा प्यार है तो 5 किलो मिठाई ले लें, हलवा खाया जाता। कह ले लो बैठो, 5 किलो पा दी, कह 10 किलो और पा दो। अच्छा। कहा जी असी बच्चे थारे, असी साढ़े 10 किलो पैसे नहीं लेने। अच्छा। हाँ, ਮਤਲਬ ਇੰਨਾ ਕੁ ਪਿਆਰ ਸੀ ਕਿ ਜਦੋਂ ਈਦ ਦੀਵਾਲੀ ਆਣੀ ਤੇ ਇੱਕ ਦੂਜੇ ਕੋਲ ਪੈਸੇ ਨਹੀਂ ਲੈਣੇ। 10 किलो मुखदी पा दी। ਅੱਛਾ। ਇਹ ਕੌਣ ਕਹਿੰਦਾ ਸੀ? हैं ਕੌਣ ਕਹਿੰਦਾ ਸੀ? ਨਾਮ ਚੇਤੇ ਉਹਦਾ? राम से ਹਰਨਾਮ ਸਿੰਘ, ਪ੍ਰੀਤਮ ਸਿੰਘ। हाँ ਅੱਛਾ ਅੱਛਾ। ਉਹਨਾਂ ਨੇ 10 ਕਿਲੋ ਮਠਾਈ ਫ੍ਰੀ ਦਿੱਤੀ। हाँ पा दी। ਅੱਛਾ ਅੱਛਾ। ਮਤਲਬ ਆਪਸ ਦੇ ਵਿੱਚ ਵਧੀਆ ਵਸੇਬ ਸੀ, ਸ਼ਾਦੀ। जिधर भी हिंदू थे, जो किसी का चोरी होगा या कोई जास्ती होगा ना, साढ़े मुसलमान एक रख उठ कर जाए थे। अच्छा। चोर हम जानने थे, फटने थे। अच्छा। हाँ, बहुत तगड़े थे। हाँ जी। साढ़ा उन्होंने इतना था
ਲੇਕਿਨ ਸਗੇ ਭਾਈ ਹੁੰਦੇ, ਅੱਛਾ, ਕਿਸੇ ਦੀ ਜਾਤੀ ਨਹੀਂ ਤੇ। ਕੀ ਬਾਤ। ਇੱਕ ਮੈਂ ਤੈਨੂੰ ਹੋਰ ਗੱਲ ਦੱਸਾਂ ਨਵੀਂ। ਕਣ ਖੜੀ ਉਹਨਾਂ ਦੀ ਇੱਕ ਗੱਡਾ ਪਾਣੀ ਦਾ। ਅੱਛਾ ਜੋ ਕਣ ਖੜੀ ਹੈ, ਅੱਛਾ ਕੋਈ ਮਰਬਾ ਜ਼ਮੀਨ ਦਾ ਕਾਗਜ਼। ਅੱਛਾ, ਇੱਕ ਸਾਡਾ ਸਾਥੀ ਗਿਆ ਮੁਸਲਮਾਨ, ਵੈਸੂ ਰਾਜਾ ਕਣਕ ਕੇ ਗੱਬਾ ਬੈਠ ਗਿਆ ਚੇਤਮਾ, ਕਣਕ ਨਿਸਰੀ ਹੋਈ। ਅੱਛਾ, ਉਹ ਵੱਢ ਲਿਆ, ਪੱਠੇ ਬਣਾ ਲਿਆ। ਅੱਛਾ, ਉਹ ਘੋੜੀ ਲੈ ਗਿਆ, ਉਹ ਵੀ ਆ ਗਿਆ ਮਾਲਕ। ਉਹ ਫਲਾਣੇ ਬੱਲੇ ਆਇਆ, ਕਹਾਂ ਜੀ ਜਿਹਦਾ ਮਾਲ ਭੁੱਖਾ ਰਹਿ ਜੇ ਰਾਤੀ ਉਹ ਬੰਦੇ ਦੀ ਬਖਸ਼ ਨਹੀਂ ਹੁੰਦੀ। ਅੱਛਾ, ਇੱਕ ਭਰ ਦੀ ਜਗ੍ਹਾ ਦੋ ਲੈ ਲੈ, ਮਾਲ ਭੁੱਖਾ ਨਾ ਰਵੇ। ਹਾਂ, ਤੇ ਕੱਢਾ ਹੌਸਲਾ ਦਾ। ਹਾਂ, ਨਾ ਪਰੂ ਮੈਂ ਗੱਲ ਕਰੀ, ਨਾ ਘਰ ਕਰੀ, ਨਾ ਕਾਹੀਂ ਕਰੀ। ਉਹ ਪੱਚੀ ਹੋ ਗਿਆ। ਅੱਛਾ, ਗਾਇਆ ਸਵਾਦ। ਸਹੀ ਗੱਲ ਇਹ ਹੈ, ਉਹ ਸਾਡੇ ਨਾਲੋਂ ਚੰਗੇ ਨੇ। ਮਤਲਬ ਉਸ ਵੇਲੇ ਇਹ ਗੱਲ ਤੇ ਨਹੀਂ ਸੀ ਕਿ ਯਾਰ ਇਹ ਹਿੰਦੂ ਹੈ ਤੇ ਇਹ ਸਿੱਖ ਹੈ, ਇਹ ਗੱਲ ਨਹੀਂ ਸੀਗੀ ਆਪਸ 'ਚ, ਮਤਲਬ ਸਭ। ਸੁਮਾ ਦੁੱਖ ਸੁਖਮਾ ਅਸੀਂ ਜਾ ਕੇ ਸਾਰੇ ਨੂੰ ਨਾਲ ਬਹਿ ਜਾਣ। ਅੱਛਾ, ਉਹ ਸਾਡੇ ਵਾਲਾ ਬਾਗ ਬਹਿ ਜਾਣ ਦੁੱਖ ਸੁਖਮਾ। ਅੱਛਾ, ਅਰੇ ਇਹ ਕੰਮ ਦਾ ਸਹੀ ਹੋ ਗਿਆ, ਸਹੀ ਹੋ ਗਿਆ। ਪਿਆਰ ਬਹੁਤ ਆ, ਪਿਆਰ ਬਹੁਤ ਆ। ਕਦੀ ਅੱਜ ਤੱਕ ਬਹਾਨਾ ਨਹੀਂ ਦੇਖੀ, ਭੰਡੀ ਸੱਚ ਨਹੀਂ ਗਈ, ਕਿਸੇ ਗਤ ਨਾਜਾ ਨਹੀਂ ਦੇਖਿਆ। ਅੱਛਾ, हाँ भाई एक दो है ना यो चक्कर था पर ज़्यादा थे जाए। अच्छा, एक देखी मान की बात, जितने हिंदू थे या सिख थे उनकी जनानी बूहे ते खड़ी नहीं देखी। अच्छा, कुड़ियाँ कड़ियाँ होंदियां ना, हूँ तो दुनिया आज़ाद हो गई ना। आहो, जब स्कूल थे नहीं, पता था नहीं, यूँ नहीं खड़ी देखी। हाँ, अच्छा, ਹੁਣ ਆਜ਼ਾਦ ਹੋ ਗਏ ਜੀ ਤਾਂ ਮਰ ਜਾ ਮਾਵਾ ਕੋਈ ਗੱਲ ਸੀ ਹੋ ਗਈ ਅੱਛਾ ਵੀ ਉੱਤੇ। ਹਾਂਜੀ ਹਾਂਜੀ। ਤੇ ਬਹੁਤ ਜਣੋਂ ਨਾ ਇੱਕ ਵਾਰੀ ਉਹ ਹਿੰਦੂਆਂ ਦਾ ਹੋਈ ਚੋਰੀ, ਕੋਠੇ ਵਿੱਚ ਚੜ੍ਹ ਕੇ ਦੋ ਵਾਲੇ ਤਾਰ ਕੇ ਤਲ ਚਲੇ ਗਏ। ਅੱਛਾ, ਮਰੜਾ ਪਿਆ, ਸਾਰੇ ਮੁਸਲਮਾਨ ਉੱਠ ਕੇ ਆ ਗਏ, ਘੇਰਾ ਪਾ ਲਿਆ। ਫਸਲ ਖੜੀ ਬੜੀ ਬੜੀ ਕਮਾਨ ਦੇ ਹੋਲੇ। ਅੱਛਾ, ਉਹ ਵਿੱਚ ਵੜ ਕੇ ਰਹਿ ਗਿਆ ਜਿਸ ਪਰ ਟੁਮਾ ਦੀਆਂ। ਉਹ ਪੈਰ ਫਸ ਗਿਆ ਗੱਡੇ ਲੀਕ ਮਾਂ। ਅੱਛਾ, ਉਹ ਗਿਰ ਗਿਆ ਮੁੱਦਾ। ਬਾਅਦ ਉਹਨੂੰ ਕੁੱਟਿਆ ਪੁੱਟਿਆ, ਟੁਮਾ ਲੈ ਲੀਆਂ। ਅੱਛਾ, ਹੈ ਨੀ। ਤੇ ਉਹ ਸਮਝ ਜੇ ਉਹ ਹੁੰਦੇ ਉਹਨੂੰ ਕੁਛ ਨਹੀਂ ਬਣਾਤਾ। ਅੱਛਾ, ਜਦ ਵੀ ਬਾਖਾ ਬਣਿਆ ਨਾ, ਬਣਿਆ ਵੀ ਹਿੰਦੂਆਂ ਨਾਲ ਹੈ। ਅੱਛਾ, ਬੜੇ ਕਬੀਰੇ ਕਹਿੰਦੇ ਚੋਰ ਹੈ। ਅੱਛਾ, ਸਾਰੇ ਮੁਸਲਮਾਨ ਉੱਠ ਕੇ ਅੱਗਾ ਪਹੁੰਚ ਗਏ। ਅੱਛਾ, ਹਾਂਜੀ, ਕਦੇ ਚੋਰ ਨਹੀਂ ਜਾਣਦੀ ਆ। ਅੱਛਾ, ਅੱਛਾ, ਇਹ ਦੱਸੋ ਕਿ ਜੋ ਤੁਸੀਂ ਪਿਆਰ ਮੁਹੱਬਤ ਔਰ ਸਾਂਝਬਾਰੀ ਤੇ ਗੱਲ ਦੱਸੀ, ਜਦੋਂ 47 'ਚ ਤੁਸੀਂ ਉੱਠੇ, ਤੁਹਾਡੀ ਉਮਰ 30 ਸਾਲ ਤੋਂ ਉੱਪਰ ਹੋਣੀ ਹੈ, ਠੀਕ ਹੈ, ਤੇ ਉਸ 47 ਵੇਲੇ ਇਸ ਤਰ੍ਹਾਂ ਕੀ ਬਣਿਆ ਕਿ ਹਾਲਾਤ ਕਿਉਂ ਖਰਾਬ ਹੋਏ? ਹਾਲਾਤ ਅੰਗਰੇਜ਼ਾਂ ਨੇ ਕਰੇ। ਅੰਗਰੇਜ਼ਾਂ ਨੇ ਖਰਾਬ ਕੀਤੇ? ਪਤਾ ਕਿਆ, ਹਾਂਜੀ, ਇਹਨਾਂ ਨੇ ਜਾਪਾਨ ਮਾਂ ਜਨੂਨ ਮਾਂ ਕਰਨੀ ਦੀ ਜੰਗ ਜਾਪਾਨ ਵਿੱਚ, ਅਮਰੀਕਾ ਨੇ। ਅੱਛਾ, ਇਹ ਅਮਰੀਕਾ ਨੂੰ ਪੈ ਗਿਆ ਖਤਰਾ ਵੀ ਮੇਰੇ ਤਾਂ ਬੀਜ ਨੂੰ ਬਟਾ ਦੇਂਗੇ ਨੇ। ਅੱਛਾ, ਉਹ ਕਰੇਗਾ ਜ਼ਿਆਦਾ ਤੇ ਉਹ ਹਿੰਦੁਸਤਾਨ ਮਾਂ ਉਹਨਾਂ ਬੰਦੇ ਕੋ ਚੰਗੇ ਚੰਗੇ ਇਕੱਠੇ ਕਰੇ। ਕਹੇ ਵੀ ਜਿਸ ਤਰ੍ਹਾਂ ਗੱਲ ਹੈ, ਜੇ ਸਾਡੀ ਫਤਹ ਹੋ ਜਾਏ ਨਾ, ਅੱਛਾ, ਅਸੀਂ ਤੁਹਾਡੀ ਹਕੂਮਤ ਵੱਖਰੀ ਕਰ ਦੇਂਗੇ, ਹਿੰਦੂਆਂ ਵੱਖਰੀ ਕਰ ਦੇਂਗੇ। ਅੱਛਾ, ਹੈ ਉਹ ਜਿਹੜੇ ਬੜੇ ਬੰਦੇ ਹੋਵਾਂ ਜੀ ਬਜੀ ਸ਼ਰੀਰ ਨਾ ਗੱਲਾਂ ਜ਼ਿਕਰ ਕਰ ਲੈ, ਮੰਨਣੇ ਨਹੀਂ ਪਵਾ। ਉਹਨੇ ਆਖਿਆ ਠੀਕ ਹੈ। ਮਨ ਤਾਂ ਇਉਂ ਆਖਿਆ ਵੀ ਮੁਸਲਮਾਨ ਵੀ ਆਦਮੀ ਚੰਗੀ ਮਾੜੀ ਮੇਰੇ ਮਰੜ ਦਾ ਗੁਜ਼ਾਰਾ ਹੋ ਜਾਏਗਾ। ਅੱਛਾ, ਮਨ ਇਹ ਪਤਾ ਨਹੀਂ ਤਾਂ ਇੱਕ ਹੋਰ ਬਿਮਾਰੀ ਪੈ ਗਈ। ਅੱਛਾ, ਜਿਹੜੇ ਉਹਨਾਂ ਦੇ ਹਿੰਦੂ ਗਏ ਨਾ यहाँ ਤੇ, ਉਹ ਚੜ੍ਹ ਗਏ ਗੱਡੀ ਮਾਂ। ਅੱਛਾ, ਇਹ ਪਠਾਨ ਜਿਹੜੇ ਕਿਸੇ ਦਾ ਪਿਓ ਨਹੀਂ ਹੈਗੇ, ਇਹ ਜੋ ਗੱਡੀ ਚੜ੍ਹ ਗਈ ਦਰਿਆ ਕੇ ਉੱਪਰ। ਅੱਛਾ, ਉਹਨਾਂ ਕਹਿੰਦੇ ਗੋਲੀ ਮਾਰ ਦੇ, ਗੱਡੀ ਖੜੀ ਕਰ। ਅੱਛਾ, ਫਿਰ ਉਹਨਾਂ ਬੰਦੇ ਮਾਰੇ, ਜਨਾਨੀ ਅੱਗੇ ਬੰਦੇ ਅੱਗੇ ਆਟੋਮਾ ਖੋਲ ਲੀਆਂ, ਝੋਲੇ ਵਿੱਚ ਪਾਈ ਗਏ। ਉਹਦੇ ਬੋਲੀਆਂ ਭਰ ਕੇ ਲੈ ਗਏ ਪਠਾਨ। ਜਿਹੜੇ ਇਸ ਮੁਲਕ ਦੇ ਬੰਦੇ ਦੇ ਨਾ, ਪੰਜਾਬ ਦੇ, ਉਹਨੇ ਆਨੇ ਕਿਸੇ ਨਾਲ ਜਾਸਤੀ ਨਹੀਂ ਕਰੀ। ਅੱਛਾ, ਇਹ ਬਦੂਖਾਂ ਦੇ ਅੱਗੇ ਮੋਹਰਾ ਹੋ ਜਾਏ, ਜੋ ਨਹੀਂ ਕਰਿਆ। ਉਹ ਆਪ ਡਰਦੇ ਰਹੇ, ਆਪਣਾ ਅਸਰ ਰੱਖਿਆ ਉਹਨੇ। ਇਹ ਆਪਣਾ ਰੱਖਿਆ ਕੋਈ ਬਿੱਲਾ ਬਿੱਲਾ। ਅੱਛਾ, ਅੱਗੇ ਹੋ ਗਈ ਉਹ ਨਹੀਂ ਆ ਵੀ ਬੰਦਿਆਂ ਨੂੰ ਮਾਰਨਾ। ਉਹਦੇ ਜੀਵਨ ਜੋ ਗੁਰਦੁਆਰੇ में ਐਲਾਨ ਹੋ ਗਿਆ ਨਾ,
ਕਸੜ ਬੀਬੀਆਂ ਛਾਤੀਆਂ ਕੱਟੀ ਗਈ, ਅੱਛਾ। ਤੇ ਤਾਂ ਮਾਰੇ ਗਏ, ਤੁਸੀਂ ਸੋਰੇ ਆ। ਹਾਂ ਫਿਰ ਅੱਗ ਲੱਗੀ ਆ। ਅੱਛਾ। ਫਿਰ ਭਾਵੇਂ ਸਿੱਖ ਹੋਵੇ ਭਾਵੇਂ ਕੋਈ ਕੌਮ ਹੋਵੇ, ਇਹ ਤੁਸੀਂ ਹੋਵੇ ਦੋ ਬੰਦੇ ਜਿਹੜੇ ਨੇ ਹੋਵੇ ਲੁੱਚੇ ਲੱਚੇ ਲਾਂਡੇ ਫਾਂਡੇ ਜੇ ਗਰੀਬ ਘਰਾਂ ਦੇ, ਇਹ ਹੋ ਜਾ ਇਕੱਠੇ। ਆਹੋ ਹਾਂਜੀ, ਚਲੋ ਜੀ ਚਲੋ ਜੀ, ਕੰਮ ਖਰਾਬ ਹੋ ਉਹ ਅਸੀਂ ਬੱਚੇ ਤਾਂ ਬਾਰਿਸ਼ ਨੇ ਸਾਹ ਨਹੀਂ ਲੈਂਦੀ ਆ। ਅੱਛਾ। ਦਿਨ ਰਾਤ ਬਾਰਿਸ਼ ਦੇ ਸੇ ਦੇ, ਇਹਨਾਂ ਕੱਪੜੇ ਚਿੱਟੇ ਦੇ ਭੇਜਾਂਗੇ। ਅਸਾਂ ਉਹਦੇ ਵਿੱਚ ਸਫ਼ਰ ਕਰਦੇ ਰਹੇ ਬਾਰਿਸ਼ ਦੇ ਵਿੱਚ। ਬਾਰਿਸ਼ ਵਿੱਚ ਅੱਛਾ। ਸਣਾ ਜਨਾਨੀਆਂ ਗੱਡੇ ਬਿਠਾਇਆ ਅੰਬਾਲਾ ਗਏ, ਜਦੋਂ ਫੱਟੀਆਂ ਨੂੰ ਪਾਣੀ ਲੱਗਦਾ ਰਿਹਾ ਇੱਧਰ ਪਾਣੀ ਦਾ। ਅੱਛਾ। ਹਾਂ ਅੱਛਾ, ਅਸੀਂ ਪੈਦਲ ਹਾਂਜੀ ਅੱਗਾ ਜਾ ਕੇ ਦੋ ਤਰ੍ਹਾਂ ਸੇ ਖੜੇ, ਉਹ ਕਹਾ ਵੀ ਛੋਟੀਆਂ यहाँ रख दो, हथियार यहाँ रख दो। अच्छा। वो डोटे लगा कोठे जेटा, असी महाराज जी बाहर क्या करना रखो, बाकी जो मर्जी तुम्हें करो, वो लगा कुछ नहीं करना, शहर में बढ़ जाओ अपना गुजारा करो। अच्छा। मेरा काम पे लग जाएगा, फिर परा सड़क पर पासे उससे परा पे काम पे लग गया। ਕਿਹੜਾ ਕੈਂਪ ਸੀਗਾ? इतना बंदा आके इकट्ठे उत्थे हो गए। ਅੱਛਾ, ਕੈਂਪ ਦਾ ਨਾਮ ਪਤਾ ਕਿਹੜਾ ਸੀਗਾ? नहीं पता था, हमारे कह देते बड़े को। ਅੱਛਾ, ਰਸਤੇ ਦੇ ਵਿੱਚ ਕਿਧਰੇ ਤੁਸੀਂ ਕਤਲੋ ਗਾਰਤ ਵੇਖੀ? हमारे में फिर जी उन्होंने हुक्म दिया भी चलो, अल्लाह जाना मारने वास्ते दिया, कोई जमने वास्ते दिया। असी ना कोई इंज कोई धक्का लगा, बंदे अंधे हो गए थे भुखे थे, बाहर निकले, जेड़े बाहर निकले पीछे नहीं मुड़ना। अच्छा। वो कहने कितने गए थे जो पुलिस वाले, वो गोलियां मारा है, कभी बंदूक सीधी मारा है, कभी कुछ करा, कई बंदे ने लुड़े। अच्छा। फिर गया पाकिस्तान का अफसर। अच्छा। उन्हें जाके आया यार क्यों जुर्म करा। फिर वो कब जो रुक गया जो चल गया। अच्छा। है जी, फिर असी 10-12 दिन में आए इतने कसूर पैदल चल के। है जी। अच्छा। हाँ, फिर हौली आए हैं। ਕਿੰਨੇ ਦਿਨ ਲੱਗੇ ਤੁਹਾਨੂੰ ਆਉਣ 'ਚ? कंपमा? ਹਾਂ, ਕੈਂਪ ਤੋਂ ਜਾਂ ਘਰ ਤੋਂ ਕਸੂਰ ਤਿੱਕਰ? कंपमा तो मेरे घर में लगे होंगे जी कोई 28 दिन। 28 दिन। हाँ, पीछे पर कंप रह गया ना, उत्थे असीं चल पड़े। ਅੱਛਾ। कोई चल पड़े ना कंप, कोई रह गए। ਤੇ ਕੈਂਪ ਦੀ ਕੀ ਸੂਰਤ ਹਾਲ ਸੀ? ਏਡਾ ਵੱਡਾ ਕੈਂਪ ਸੀ ਤੇ ਲੋਕਾਂ ਦੀ ਉੱਥੇ ਕੀ ਹਾਲਾਤ ਸਨ, ਜ਼ਖਮੀਆਂ ਦੀ? सूरत हाल ये होती जी, कहीं 10 घर हैं मुसलमान के। अच्छा। कहीं 50 घर हैं। अच्छा। फिर बिच में गए ना लुच्चे थोड़े हमा, जितने थोड़े बंदे चंगे थे ना, जेड़े थे ना हिंदू। अच्छा। उनमें दिल को नहीं था भी अगे हमारे लड़े हैं। जेड़े थोड़े बंदे थे ना, मैं दिल आया था। हाँ, सिख मैं दसूंगा। ते हुण भी ना इतनी है। अच्छा। बाकी वो जो गुरुद्वारे में होया ना, लां भी साड़ी छातियां कट्टी गई, फरना होया चुका। फिर चंगे माड़े ने जोश आ गया, बादशाह ने पटाले ने जोश आ गया। जेड़े यार प्यारे थे डॉक्टर वगैरह सारे उसे मार मोड़ दिए। अच्छा। बादशाह। हाँ जी, जोश आ गया। जेड़ा पटाले बादशाह प्यो था ना, वो कह रहे कख दे देखना, दो अखा दे ना देखें। अच्छा। किसी ने दो अखा दे देखा, पटाले वाले ने मुसलमाना का धोखा कराया। ते वो दिन रात उनकी नौकरी रहे थे हैं, उन्हें समझा नहीं अपने रह की बात बननी है। अच्छा। हाँ, फिर फौज लग गई आन चोरियों, हुकूमत चोरियों, 10-20 बंदे आए। अच्छा। फिर वहाँ बढ़ गए, कोई फैल करी लगा आगे मार दिया, कोई लुट लट गए, तेनों दे गए, गुआब ले गए, चल दे गए। अच्छा। ये काम होता गया। ਅੱਛਾ, ਹੁਣ ਤੁਸੀਂ ਦੋਵੇਂ ਟਾਈਮ ਵੇਖੇ ਨੇ, ਉਹ ਵੇਲਾ ਵੀ ਵੇਖਿਆ ਜਦੋਂ ਸਾਂਝ ਸੀ, ਮੁਹੱਬਤ ਸੀ, ਕਿਉਂਕਿ ਤੁਹਾਡੀ 47 ਵੇਰੇ ਲਗਭਗ 30-35 ਸਾਲ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਤੁਸੀਂ क्या कर सुनो, साड़ी शादी हो ना किसी मुसलमान के बच्चे की, असी जाना जी शादी है साड़ी। हाँ। मैंने आख्या अच्छा, आपो न की ले गाना, आपो खंड ले गाना, आपो न बढ़ाना। अच्छा। मिठाई भी आपको बनानी। अच्छा। अभी आखिर जी बच्चे माते मिठाई भी तो कह नहीं खाते नहीं, माँ खावा ना खावा, हमारा कम थानू देना, जिन्नी मर्जी ले जाओ। अच्छा।
ਮਤਲਬ ਤੁਹਾਡੇ ਕਹਿਣ ਦਾ ਭਾਵ ਕਿ ਜਦੋਂ ਵਿਆਹ ਸ਼ਾਦੀ ਆਣੀ ਤੇ ਆਪਸ ਦੇ ਵਿੱਚ ਸਾਰਿਆਂ ਨੇ ਰਲ ਮਿਲ ਮੈਂ ਕੇ ਕਿਹਾ ਵੀ ਇਤਨੇ ਅਸੀਂ ਸਾਡੇ ਵਿਆਹ ਦੀ ਉਮਰ ਇਤਨੀ ਤੁਹਾਡੇ ਵਿਆਹ ਦੀ ਗੈਰ ਰਲ ਜਾਏ, ਫਰਕ ਨਹੀਂ ਤਾਂ। ਸਹੀ ਸਹੀ ਸਹੀ। ਅੱਛਾ ਹੁਣ ਅੱਛਾ ਹੁਣ ਵੀ ਜਾ ਨਾ, ਹੂੰ ਅਸੀਂ ਗੱਲਾਂ ਸੁਣਦੇ ਰਹਾਂ। ਹੂੰ ਹਿੰਦੂ ਜਿਹੜੇ ਉਂਗਲੀ ਘੱਟ ਫੱਦਾ ਹੂੰ ਗਏ ਹੋਏ ਬੰਦੇ ਕੀ, ਜਿਹੜੇ ਛੋਟੇ ਬੰਦੇ ਨਾ ਥੋੜੀ ਬਿਆਦਰੀ, ਆਹੋ ਉਹ ਤਾਂ ਜਿੱਦਾਂ ਸਗੇ ਭਾਈ ਹੋਵਾਂ ਸਗੇ ਪੁੱਤ ਹੋਵਾਂ ਇੰਦੇ ਫੱਦੇ ਫਿਰਾ ਗੈਰ ਉਸका ਬਸਾ ਨਹੀਂ ਕਰਦੇ। ਇਹ ਅਸੀਂ ਬੜੀ ਸੁਣੀ ਆ। ਅੱਛਾ ਹਾਂਜੀ ਵੀ ਇਹਨਾਂ ਨੇ ਪੂਰਾ ਨਿਜ਼ਾਮ ਅੱਲਾ ਦਾ ਕਰਿਆ ਨਾ ਪੂਰਾ, ਵੀ ਉਹਨਾਂ ਦੀ ਹਮਾਇਤ ਕਰਦੇ ਰਹੇ। अच्छा ਤੇ ਮਜਾਲ ਕੋਈ ਹੁਕੂਮਤ ਦਾ ਬੰਦਾ ਜਾਂ ਕੋਈ उनका लबा आ जाए, ਉਹਨਾਂ ਬੰਦਾ ਨਹੀਂ ਆਣਾ। ਅੱਛਾ ਹੁਣ 70 ਸਾਲ 72 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ, ਤੇ ਕਦੀ ਦਿਲ ਕੀਤਾ ਆਪਣਾ ਪਿੰਡ ਵੇਖਣ ਨੂੰ? ਪਿੰਡ ਖਵਾਬ ਮੈਂ 2 ਵਾਰੀ ਗਿਆ, ਖਵਾਬ ਵਿੱਚ 2 ਵਾਰੀ ਗਏ? ਅੱਛਾ ਬਾਕੀ ਫਿਰ ਜਾਣਾ ਛੋੜ ਦਿਆ। अच्छा जाना छोड़ दिया। ਇੱਥੇ ਖੰਨੇ ਕਬ ਗਿਆ ਤਾਂ ਹਜ ਕਰਨਾ। अच्छा ਇੱਕ ਵੀ ਹਜ ਕਰਨ ਗਿਆ ਤਾਂ ਫਿਰ ਉਹ ਫਿਰ ਟੁੱਟਿਆ। ਅੱਛਾ ਅੱਛਾ ਵੈਸੇ ਜੇ ਬੰਦਾ ਲੰਮੇ ਪਿਆ ਹੋਵੇ ਹੈ ਐਵੇਂ ਪਿੰਡ 'ਚ ਬੰਦਾ ਪਹੁੰਚ ਜਾਂਦੇ ਹੋ, ਨਕਸ਼ਾ ਆ ਜਾਂਦਾ। ਫਿਰ ਤਾਂ ਫਿਰਾਂ ਜੀ ਜਾ ਖੇਤਾਂ ਖੁੱਦਾਂ ਵਿੱਚ ਸਾਰਾ ਫਿਰਾਂ। ਅੱਛਾ ਦਿਲ ਕਰਦਾ ਵੈਸੇ ਜਾਣ ਨੂੰ? ਅਸੀਂ ਤਾਂ ਇੱਕ ਰਾਤ ਵੀ ਨਹੀਂ ਕੱਟਦੇ। ਅੱਛਾ ਹਾਂ ਇਹ ਤਾਂ ਮਜਬੂਰੀ ਹੈ। ਇਹ ਬੰਦੇ ਪਤਾ ਕਿਆ ਬਾਤ ਆ। ਅੱਛਾ ਤੂੰ ਕੱਪੜੇ ਚੰਗੇ ਪਾ ਲਿਆ, ਸੂਟੀ ਲੈ ਲਿਆ ਹੱਥ ਮਾਂ। ਉਹ ਕਹ ਰਹੇ ਆ ਜਾ ਓਏ ਆ ਜਾ, ਜਾ ਛੋਲੇ ਘਰ ਚਾਹ ਲਿਆ, ਲੱਸੀ ਲਿਆ। ਤੂੰ ਤਾਂ ਬੈਠ ਗਏ, ਬੰਦੇ ਚੰਗੇ ਆ। ਉਹਨਾਂ ਨੇ ਕੱਪੜੇ ਤੇਰੇ ਕੱਢ ਲੈਣੇ। ਅੱਛਾ ਮਾਰ ਮੁਸਲ ਮਾਰ ਦੇਣਾ, ਟੋਏ ਮੈਂ ਦੱਬ ਦੇਣਾ, ਪਾਣੀ ਲਾ ਦੇਣਾ। ਅੱਛਾ ਸੂਟੀ ਵੀ ਖੋਲ ਲਈ, ਕੱਪੜੇ ਵੀ ਖੋਲੀਏ। ਅੱਛਾ ਇਹਨਾਂ ਕੋ ਪਹਿਲਾਂ ਹੀ ਰਵਾਜ ਤਾ। ਇਹ ਤਾਂ ਫਿਰ ਜੋ ਨਵੀਂ ਪੀੜ੍ਹੀ ਆਉਂਦੀ ਜਾਂਦੀ ਰਹੀ, ਟ੍ਰੇਨ ਬਦਲਦਾ ਰਿਹਾ। ਅੱਛਾ ਹੁਣ ਅਗਰ ਤੁਹਾਨੂੰ ਉੱਥੇ ਲੈ ਜਾਈਏ ਤੇ ਆਪਣਾ ਘਰ ਲੱਭ ਲੋਗੇ? ਘਰ ਨਹੀਂ ਬੜਾ ਸੌਖੇ ਨਾਲ। ਅੱਛਾ ਘਰ ਦੇਸੀ ਦੇ ਸਾਡੇ ਉਸ ਵੇਲੇ ਘਰ ਦੇਸੀ ਤੇ ਬਾਲਦੇ ਪਾਏ ਵੇ ਦੇਸੀ पट्टा जल 5 पट इसकी ब्यारी की 5 रुपये की हवा थी। अच्छा पट और देखो कितने की हवा है, और तो बहुत महंगी है। 5 रुपये की हवा थी पट। ते बाले पा दिए, ऊपर फिर गारा ला दिया, मिट्टी पा दी, बाबा गुजारा कर लेंदे। किसी कंध दी अगर पक्की, किसी घर की, सारे कच्चे मकान। ਅੱਛਾ ਹੁਣ ਇਹ ਦੱਸੋ, ਤੁਸੀਂ 47 ਤੋਂ ਪਹਿਲੇ ਪਿਆਰ ਅਮਨ ਮੁਹੱਬਤ ਦਾ ਨਜ਼ਾਰਾ ਵੀ ਵੇਖਿਆ, ਫਿਰ 47 'ਚ ਜੋ ਹੋਇਆ ਉਹ ਵੀ ਤੁਸੀਂ ਬਿਆਨ ਕੀਤਾ। ਹੁਣ 72 ਸਾਲ ਬਾਅਦ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਨੇ ਉਹ ਕੀ ਚਾਹੁੰਦੇ ਨੇ? ਦੋਵਾਂ ਦੇਸ਼ਾਂ ਦੇ ਵਿਚਕਾਰ ਪਿਆਰ ਮੁਹੱਬਤ ਹੋਵੇ, ਅਮਨ ਹੋਵੇ, ਜਾਂ ਲੜਾਈ ਝਗੜਾ ਹੋਵੇ? ਬਸ ਸੁਣਨਾ, ਜਿਸ ਤਰ੍ਹਾਂ ਕਹਦੇ ਮਾਂ ਪਿਓ ਤਾਂ ਹਿੰਦੁਸਤਾਨ में ही है। ਮਾਂ ਪਿਓ ਹਿੰਦੁਸਤਾਨ में है। ਮਜਬੂਰੀ ਲੈ ਕੇ ਸਬਰ ਕਰਨਾ ਪੈਂਦਾ ਹੈ। ਇੱਦਾਂ ਮਸੀਤਾਂ ਆਮ ਲੱਭ ਜਾਂਦੀਆਂ, ਉੱਦਾਂ ਘੱਟ ਲੱਭਦੀਆਂ। ਸੁਣਨਾ ਇਹ ਸਾਨੂੰ ਕਿਹੜਾ ਕੋਈ ਲੋਕਾਂ ਦਾ ਗੁਰਦੁਆਰਾ ਉਰਾ ਪਾ ਲਓ। ਪਰ ਪਤਾ ਕਿਆ, ਇੱਕ ਬਾਹਮਣ ਜੰਗਲ ਮੋੜ ਜਿਹੜਾ ਕਰੀ ਰੋਟੀ। ਬਾਹਮਣ ਨੇ? ਹਾਂ ਬਾਹਮਣ ਨੇ। ਅੱਛਾ ਹਕੀਮ ਦਾ ਬੜਾ। ਉਹ ਸੁਨੇਹਾ ਭੇਜਿਆ ਵੀ ਆ ਗਿਆ, ਬਾਹਮਣ ਆਖਿਆ ਖਾਣਾ ਖਾਓ। ਅੱਛਾ ਅਸੀਂ ਕੱਛਾਂ ਮੈਂ ਥਾਲੀਆਂ ਲਾਈ, ਕੋਈ 40 ਬੰਦੇ ਬਾਗੇ। ਅੱਛਾ ਇਹ ਇਉਂ ਬੈਠ ਗਏ। ਲੈ ਜੀ ਉਹ ਲਿਆਈ ਜ ਹੈ ਰੋਟੀਆਂ ਨਾ ਘੀ ਦੇ ਵਿੱਚ ਪੱਕ ਰਹੀਆਂ। ਅੱਛਾ ਉਹਨੂੰ ਕਹਿੰਦੇ ਘਿਓਲ। ਅੱਛਾ ਘਿਓਲ। ਹਾਂ ਤੇ ਖੀਰ ਪੱਕੀ ਪਈ ਅੱਗੇ। ਉਹ ਪਾਉਂਦੇ ਰਹੇ। ਅੱਛਾ ਪਿੱਛੇ ਦੇ ਕਹਿੰਦੇ ਜੀ ਉਰਾ ਜਾਓ ਜੀ ਉਰਾ ਜਾਓ। अच्छा ਉਸ ਬਾਅਦ ਖਾਣੇ ਤਗੜੇ ਤੇ ਉਹ ਕਹਾ ਭਾਈ ਰੋਟੀਆਂ ਸਪੜ ਗਈ। खीर है जी, खीर ले दो। अच्छा 2 किलो फेरा दिया, कहा भाई खीर भी सपड़ी वाले बच्चे ने खाने जो गए। बड़ा तमाशा लग गया। फिर ना कोई दिन पड़ गया खेता में, कोई दिन पड़ गया वो रोमा पड़ गया, कुछ थाड़ियाँ देसी काम थे।
ਚਲੋ ਹੁਣ ਤੁਸੀਂ ਕੀ ਚਾਹੁੰਦੇ ਹੋ ਦੋਵਾਂ ਦੇਸ਼ਾਂ ਦੇ ਵਿਚਕਾਰ ਪਿਆਰ ਮੁਹੱਬਤ ਚਾਹੁੰਦੇ ਹੋ ਕੀ ਚਾਹੁੰਦੇ ਹੋ ਪਿਆਰ ਤੋਂ ਅੱਗੇ ਨਾਲ ਵੀ ਜਾਣਾ ਚਾਹੁੰਦੇ ਬਾਤ ਇਹ ਆ ਸਾਡੇ ਮੁਲਕ ਮਾਂ ਜਰਾ ਕੋ ਬਦੀ ਆ ਗਈ ਬਦੀ ਇਸ ਕਿਸਮ ਦੀ ਆ ਗਈ ਜਿਹੜੇ ਅਸਲੀ ਬੰਦੇ ਉਦੋਂ ਕਹਾਂ ਦਫਾ ਕਰੋ ਇਹ ਕੰਮ ਨਹੀਂ ਕਰਨਾ ਜੇ ਜੰਗ ਲੱਗ ਜਾਏ ਦੋ ਘਰਾਂ ਫੜਨਾ ਹੋ ਜਾ ਕਿਤੇ ਲੱਖੋ ਉਧਰ ਮਰ ਜਾ ਲੱਖੋ ਇੱਧਰ ਮਰ ਜਾ ਤੇ ਅਮਰੀਕਾ ਨਾਲ ਕਬਜ਼ਾ ਕਰ ਲੈਣਾ ਅਸੀਂ ਤਾਂ ਮਰ ਗਏ ਨਾ ਬਿਲਕੁਲ ਅਮਰੀਕਾ ਨਾਲ ਕਬਜ਼ਾ ਕਰ ਲੈਣਾ ਜਾਂ ਕਿਸੇ ਵੀ ਬਾਹਰ ਦੇ ਬੰਦੇ ਨੇ ਆ ਕੇ ਕਬਜ਼ਾ ਕਰ ਲੈਣਾ ਮਾਰਾ ਆਪਾਂ ਦੋਵੇਂ ਭਰਾਵਾਂ ਨੇ ਜਾਣਾ ਤੇ ਉਹ ਸਾਰਾ ਦੁੱਖ ਸੁਮਾ ਕਿਸੇ ਨੂੰ ਦੁੱਖ ਹੋ ਗਏ ਉੱਥੇ ਬੰਦੇ ਪਹੁੰਚ ਜਾਣ ਅੱਛਾ ਇਹ ਉਹਦੇ ਵੀ ਇਹ ਹਿੰਦੂ ਹੈ ਇਹ ਮੁਸਲਮਾਨ ਹੈ भाई इस तरह ऐसा काम था भाई जो घर के जम्मे बेसले एको घर जम्मे अच्छा हिंदू है कोई कोठा लगे शंतन मर साहब ने सुनाया दिया भाई घर पीछे एक बंदा आयो एक जगह दो भागे अच्छा कोठा जो अडर में तैयार होना तो 4 अंदर में तैयार कर दिया अच्छा मतलब इतनी मोहब्बत सी आप इतनी मोहब्बत है गारा मिट्टी फड़ाने ईंटा फड़ा का ढिंगा का है उन्हें खाना खिला देना भाई इस तरह कोई उसमें हाल नहीं था हिंदू मुसलमान यो हिंदू बस रहे यो नंबरदार का घर साडे को अच्छा यो साडा अच्छा कभी भी कोई फर्क नहीं किसी का भी अच्छा फिर उन्होंने जंगल खड़े हैं मकान पे हुए हैं इतने कोई कमी शादी हुआ ना उन्हें एक हक मारने 10 बंदे जाना अच्छा जैसा हक मारने उन्हें आना इतनी मोहब्बत है सीखना को करता ये सीखूंगा नाम से एक नाम प्रीतम का क्या था चलो बजुर्गो आप जी का बहुत बहुत धन्यवाद लो जी बजुर्गों नाल गलबात की और 47 दियाँ वो सांझा ਉਹ ਪ੍ਰੀਤਾਂ ਜੋ ਅਸੀਂ ਭੁੱਲ ਚੁੱਕੇ ਹਾਂ ਉਸ ਸਾਂਝ ਬਾਰੇ ਬਜ਼ੁਰਗਾਂ ਨੇ ਚਾਨਣਾ ਪਾਇਆ ਉਸ ਵੇਲੇ ਇਹਨਾਂ ਦੀ ਉਮਰ ਬਹੁਤ ਜ਼ਿਆਦਾ ਸੀ ਸੋ ਇਹਨਾਂ ਨੇ ਸਾਰਾ ਕੁਝ ਆਪਣੀ ਅੱਖੀ ਵੇਖਿਆ ਆਪਣੇ ਪਿੰਡੇ ਤੇ ਹੰਡਾਇਆ ਔਰ ਇਹ ਕਹਾਣੀਆਂ ਇਹ ਕਿੱਸਿਆਂ ਦਾ ਮਕਸਦ ਆਉਣ ਵਾਲੀ ਪੀੜ੍ਹੀ ਤੱਕ ਇੱਕ ਗੱਲ ਇੱਕ ਇਤਿਹਾਸ ਦੀ ਸਾਂਝ ਉਹਨਾਂ ਤੱਕ ਪਹੁੰਚਾਉਣੀ ਸੋ ਇਹੋ ਜਿਹੀਆਂ ਕਹਾਣੀਆਂ ਤੁਹਾਡੇ ਅੱਗੇ ਰੱਖਦੇ ਰਵਾਂਗੇ ਮਿਲਦੇ ਹਾਂ ਅਗਲੀ ਕਹਾਣੀ 'ਚ ਰੱਬ ਰਾਖਾ ਜੀ